चौकड़ियाँ चौबारे रह गए, अद्धे इधर अद्धे उधर। साडे चन्न ते तारे रह गए, अद्धे इधर अद्धे उधर। तो इन्हां ही चौकड़ियाँ चौबारियां ते इन्हां ही चन्न तारियां जिहड़ी आपां गल करदे सन, जिहड़ियां पार्टीशन तो 47 की वंड तो पहलां आपां गल करी दी है, चौकड़ियां चौबारे घर बार वो चन्न ते तारे जिहड़े रह गए है, अद्धियां दे उधर अद्धियां दे इधर। इन्हां चन्नां ते तारियां, इन्हां वेड़ियां नूं, इन्हां हवेलियां नूं, इन्हां पिंडां नूं, उन्हां जगहां नूं जिथे उस मिट्टी दे नाल मोह प्यार मुहब्बत किसी ना किसी थां ते जुड़िया, वो लभदियां लभदियां साडे कोल साडी बड़ी खुशकिस्मती कि चढ़दे पंजाब तो लहिंदे पंजाब पिंड औलख उताड़ जिला जिहड़ा कि हुण कसूर दे विच आ, पहिलों तहसील कसूर जिला लाहौर सी, हुण डिस्ट्रिक्ट लाहौर आ। इन्हां पिंडां इन्हां जगह इन्हां थावां नूं मिट्टी दी खुशबू नूं लभदियां लभदियां साडा एक मित्र, साडा एक भरा साडे कोल चढ़दे पंजाब तो लहिंदे पंजाब तो हैरी पहुंचिया, साडे कोल चढ़दे पंजाब तो लहिंदे पंजाब अपना पिंड वेखण, वो जगह वो हवेलियां वो थावां वो अपने पिंड, अपना पिंड वो मिट्टी दी खुशबू, वो अपने चन्न ते तारे जिन्हां नूं इन्हां घरां हवेलियां नूं तशबीह दिंदे पहुंचे ने। औलख साहब साडे कोल, औलख साहब आए ने साडे कोल जी कसूर दे विच। असीं खलोते हुण इस वेले अपने पिंड जिहड़ा औलख उताड़ आ, इन्हां दे परदादा जी गुरदित सिंह औलख हुणां दा पिंड आ, ते हवेली भी उही हली ओहदे कुछ जगह जिहड़ियां बुनियादां, कुछ दीवारां, कुछ दरवाजे खड़े ने। ते आ वेखो असीं गल करदे सी मोह प्यार मुहब्बत दी मिट्टी दी कि औलख साहब चौथी पीढ़ी हो गई है, तो इन्होंने किस तरह वीज़ा लिया तो किस तरह इत्थे तक पहुँचे, तो की वो प्यार सी, की मुहब्बत सी, की वजह सी कि इत्थे तक पहुँच गए। तो वो गलबात भी साझी करते हैं, नाल नाल तुहानूं हवेली विखांगे। अस्सलाम वालेकुम, सत श्री अकाल जी। की हाल है? ठीक हो? ठीक है जी। किवें रही फिर तुहाडी पाकिस्तान लहिंदे पंजाब खास तौर कसूर दी यात्रा? किवें यात्रा? बहुत वधिया रही। ਜਾਂ ਪਹਿਲਾਂ ਵੀਜ਼ੇ ਤੋਂ ਦੱਸਾਂ, ਵੀਜ਼ਾ ਕਿਵੇਂ ਮਿਲਿਆ? ਵੀਜ਼ੇ ਦੀਆਂ ਆਪਾਂ ਗੱਲਾਂ ਕਰਦੇ ਹਾਂ। ਠੀਕ ਹੈ ਜੀ, ਵੀਜ਼ੇ ਦੀਆਂ ਗੱਲਾਂ ਕਰ ਲਓ। ਪਹਿਲਾਂ ਕਿਵੇਂ ਵੀਜ਼ਾ ਲੱਭ ਗਿਆ? ਵੀਜ਼ਾ ਐ ਲੱਭਿਆ ਜੀ, ਪਹਿਲਾਂ ਮੇਰਾ ਇੱਧਰ ਰਾਬਤਾ ਹੋ ਗਿਆ ਆਪਣੇ ਤੁਹਾਡੇ ਚੈਨਲ ਰਾਹੀਂ ਤੇ ਮਾਸਟਰ ਜੀ ਨਾਲ, ਮਾਸਟਰ ਯੂਨਸ ਨਾਲ। ਫਿਰ ਉਸ ਤੋਂ ਬਾਅਦ ਕਰਾਮਤ ਅਲੀ ਤੋਂ ਉਹਨਾਂ ਨੇ ਆਪਾਂ ਨੂੰ ਸਪੋਂਸਰ ਕਰਵਾਤਾ। ਫਿਰ ਮੈਂ ਸਪੋਂਸਰਸ਼ਿਪ ਆ ਗਈ ਮੇਰੇ ਕੋਲ। 20 ਦਿਨ ਬਾਅਦ ਮੈਂ ਪਹੁੰਚ ਗਿਆ ਸਿੱਧਾ ਦਿੱਲੀ ਅੰਬੈਸੀ। ਉਹਨਾਂ ਨੇ 3-4 ਮੇਰੇ ਗੇੜੇ ਲਵਾਏ, ਚੌਥੇ ਗੇੜੇ ਫਿਰ ਉਹਨਾਂ ਨੇ ਵੀਜ਼ਾ ਦਿੱਤਾ। ਬਹੁਤ ਭਗਾਈ ਲਵਾਈ ਉਹਨਾਂ ਨੇ ਤੇ ਪਰ ਦੇ ਦਿੱਤਾ ਵੀਜ਼ਾ ਉਹਨਾਂ ਨੇ। ਫਿਰ ਉਸ ਤੋਂ ਬਾਅਦ ਮੈਂ ਵੀਜ਼ਾ ਲੱਗ ਗਿਆ ਤੇ ਛੁੱਟੀਆਂ ਮਿਲ ਗਈਆਂ ਉੱਧਰੋਂ ਮੈਨੂੰ ਯੂਨੀਵਰਸਿਟੀ ਤੋਂ। ਮੇਰੇ ਭੂਆ ਦਾ ਮੁੰਡਾ ਮੈਨੂੰ ਗੱਡੀ ਤੇ ਬਾਰਡਰ ਤੱਕ ਛੱਡ ਗਿਆ, ਵਾਘੇ ਤੱਕ। ਅੱਛਾ, ਨਹੀਂ ਪਹਿਲਾਂ ਤਾਂ ਇਹ ਦੱਸੋ ਵੀ ਆਂਦੇ ਆ ਨਾ ਕੋਈ ਇੱਕ ਵਾਰੀ ਜਾਂਦੇ ਆ ਵੀਜ਼ਾ ਅੰਬੈਸੀ, ਕਹਿੰਦੇ ਯਾਰ ਵੀਜ਼ਾ ਨਹੀਂ ਮਿਲਿਆ, ਕਿਵੇਂ ਲਿਆ ਵੀਜ਼ਾ? ਥੋੜਾ ਜਿਹਾ। ਨਹੀਂ, ਪਹਿਲੀ ਵਾਰੀ ਤਾਂ ਕੋਈ ਵੀ ਨਹੀਂ ਦਿੰਦਾ ਹੁੰਦਾ ਵੀਜ਼ਾ, ਐਡੀ ਛੇਤੀ ਤਾਂ ਨਹੀਂ ਹੁੰਦਾ ਕਿ ਮਿਲ ਜਾਂਦਾ। ਆਪਣੇ ਮੁਲਕਾਂ ਦੇ ਕੁਝ ਹਾਲਾਤ ਵੀ ਇਸ ਤਰ੍ਹਾਂ ਦੇ। ਹਾਂ, ਕੁਝ ਹਾਲਾਤ ਵੇਖ ਕੇ ਨਹੀਂ ਵੀਜ਼ਾ ਦਿੰਦੇ ਅਗਲੇ। ਤੇ ਇਹ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਵੀਜ਼ੇ ਲਈ। ਮਿਲ ਤਾਂ ਜਾਂਦਾ ਹੈ, ਤਾਂ ਨਹੀਂ ਮਿਲਦਾ ਗਾ। ਇੱਕ ਗੇੜਾ ਲੱਗਾ, 2 ਲੱਗੇ, ਤੀਜੀ ਵਾਰੀ ਆਖੀਰ ਨੂੰ ਉਹਨਾਂ ਨੂੰ ਮਨਾ ਹੀ ਲਿਆ ਜੀ। ਹਾਂ, ਮਨਾ ਹੀ ਲਿਆ, ਮੰਨ ਗਏ। ਫਿਰ ਕਹਿੰਦੇ ਚੱਲ ਕੋਈ ਨਹੀਂ ਦੇ ਦਿੰਦੇ। ਕਹਿੰਦੇ ਕਿੰਨੇ ਦਿਨ ਦਾ ਵੀਜ਼ਾ ਲੈਣਾ? ਮੈਂ ਕਿਹਾ 10 ਦਿਨ ਦਾ ਦੇ ਦਿਓ ਵੀਜ਼ਾ। ਉਹਨਾਂ ਨੇ 10 ਦਿਨ ਦਾ ਦੇਤਾ। ਜੇ ਮਹੀਨਾ ਵੀ ਕਹਿ ਦਿੰਦਾ, ਮਹੀਨਾ ਵੀ ਦੇ ਦੇਣਾ ਸੀ ਉਹਨਾਂ ਨੇ। ਤੇ ਵੀਜ਼ਾ ਲੈਣ ਲਈ ਮਿਹਨਤ ਤਾਂ ਕਰਨੀ ਪੈਣੀ। ਪਹਿਲੀ ਵਾਰੀ ਤਾਂ ਕੋਈ ਕਿਸੇ ਨੂੰ ਵੀਜ਼ਾ ਨਹੀਂ ਦਿੰਦਾ, ਚਾਹੇ ਕਿਸੇ ਕੰਟਰੀ ਦਾ। ਐਫਰਟ ਕਰਨੀ ਪੈਂਦੀ ਆ, ਮਿਲ ਜਾਂਦਾ ਹੈ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਭੂਆ ਦਾ ਮੁੰਡਾ ਮੈਨੂੰ ਬਾਰਡਰ ਤੇ ਛੱਡ ਗਿਆ ਜੀ। ਉੱਥੋਂ ਮੈਂ ਪੈਦਲ ਤੁਰ ਕੇ ਬਾਰਡਰ ਲੰਘ ਗਿਆ। ਅੱਗੋਂ ਮਾਸਟਰ ਯੂਨਸ ਜੀ ਮੈਨੂੰ ਲੈਣ ਆ ਗਏ। ਜਦੋਂ ਲੈ ਕੇ ਗਏ ਤੇ ਅੱਗੋਂ ਜਿਹੜਾ ਕੁੱਲੀ ਸੀ, ਕੁੱਲੀ ਮੇਰਾ ਸਮਾਨ ਲੈ ਕੇ ਲਈ ਜਾਵੇ ਤੇ ਅੱਗੋਂ ਰੇਂਜਰ ਮਿਲ ਗਏ।
ਇਹ ਆਰਮੀ ਵਾਲੇ। ਤੇ ਉਹ ਕਹਿੰਦਾ ਵੀ ਅੱਜ ਕਿਵੇਂ ਜੱਟ ਨੂੰ ਲਈ ਆਉਂਦਾ। ਤੇ ਫਿਰ ਮੈਂ ਸੋਚਿਆ ਮੈਂ ਯਾਰ ਮਾਹੌਲ ਤਾਂ ਠੀਕ ਹੀ ਲੱਗਦਾ ਵੀ ਬੰਦੇ ਵਧੀਆ ਲੱਗਦੇ ਆ। ਚਲੋ ਜੀ ਲਾਹੌਰ ਲੰਘ ਗਏ, ਉੱਥੋਂ ਲੈ ਕੇ ਆ ਗਏ ਲਾਹੌਰੋਂ ਆ ਗਏ ਪੈਟਰੋਲ ਪੰਪ 'ਤੇ ਆਏ, ਤੇਲ ਪਾਉਣ ਲੱਗੇ ਗੱਡੀ 'ਚ। ਜੋ ਤੇਲ ਪਵਾਇਆ ਤੇ ਉਹ ਪੰਪ ਵਾਲਾ ਕਹਿੰਦਾ ਇੰਡੀਆ ਤੋਂ ਆਇਆ ਸਰਦਾਰ? ਕਹਿੰਦੇ ਹਾਂਜੀ ਇੰਡੀਆ ਤੋਂ ਆਇਆ। ਕਹਿੰਦਾ ਯਾਰ ਅੱਜ ਮੈਂ ਕੈਮਰਾ ਨਹੀਂ ਲੈ ਕੇ ਆਇਆ, ਫੋਟੋ ਖਿਚਾਉਣੀ ਸਰਦਾਰ ਸਾਹਿਬ ਨਾਲ। ਤੇ ਵਧੀਆ ਪਿਆਰ ਮਿਲਿਆ। ਇੱਥੇ ਆਏ, ਕਚਹਿਰੀਆਂ 'ਚ ਪਹੁੰਚੇ, ਰਿਪੋਰਟ ਕੀਤੀ ਐਸਪੀ ਦਫ਼ਤਰ ਕਸੂਰ 'ਚ। ਤੇ ਉੱਥੇ ਵੀ ਸਾਰੇ ਵੇਖਣ, ਜਦੋਂ ਮੈਂ ਲੰਘੀ ਜਾਵਾਂ ਵੀ ਸਰਦਾਰ ਜੀ, ਸਰਦਾਰ ਸਾਹਿਬ, ਸਤਿ ਸ੍ਰੀ ਅਕਾਲ, ਐਂ ਬੁਲਾਈ ਜਾਣ ਸਾਰੇ ਵਾਰੀ। ਤੇ ਵਧੀਆ ਲੱਗਦਾ ਸੀ, ਵਧੀਆ ਪਿਆਰ ਕੀਤਾ ਲੋਕਾਂ ਨੇ। ਮੈਨੂੰ ਹੌਸਲਾ ਇਹ ਬਣ ਗਿਆ ਵੀ ਠੀਕ ਆ ਕੰਮ, ਵੀ ਐਡੀ ਗੱਲ ਹਾਂ ਮਾਹੌਲ ਠੀਕ ਆ, ਆਪਣੇ ਵਰਗਾ ਹੀ, ਆਪਣੇ ਤੋਂ ਵਧੀਆ। ਮੈਂ ਆਖਿਆ ਹੋਰ ਲੋਕ ਜਿਵੇਂ ਡਰਾਉਂਦੇ ਸੀ ਮੈਨੂੰ ਵੀ ਉਧਰ ਜਾਈ ਨਾ, ਇਹ ਹੋ ਜਾਊਗਾ, ਆਹ ਹੋ ਜਾਊਗਾ, ਵੇਖੀ ਕਿਤੇ ਰਿਸ਼ਤੇਦਾਰ ਸਾਰੇ ਆਖਣ, ਪਰ ਘਰਦਿਆਂ ਨੇ ਤਾਂ ਕੁਛ ਨਹੀਂ ਆਖਿਆ ਸੀ। ਜਦੋਂ ਆਪਣੇ ਵੱਡਿਆਂ ਦੀ ਹਵੇਲੀ ਆ ਕੇ ਪਹੁੰਚੇ, ਹਾਂਜੀ ਆ ਜਿੱਥੇ ਆਪਾਂ ਖਲੋਤੇ ਆ ਸਾਹਮਣੇ, ਹਾਂਜੀ ਕਿਵੇਂ ਲੱਗਾ? ਇਹ ਬਸ ਰੂਹ ਖੁਸ਼ ਹੋ ਗਈ ਵੇਖ ਕੇ ਵੀ ਇਹ ਕਿਵੇਂ ਸੀ ਜਿਹੜਾ ਸੋਚਿਆ ਸੀ ਮੈਂ, ਜਾਂ ਵੇਖਿਆ ਸੀ ਜਿਵੇਂ ਗੱਲਾਂ ਸੁਣਦੇ ਸੀ ਵੀ ਵਾਕਈ ਇਹਨਾਂ ਦੇ ਹਵੇਲੀਆਂ ਨਹੀਂ ਤੇ ਇੱਕ ਮਹਿਲ ਸੀ। ਤੇ ਬਸ ਉਹ ਸ਼ਬਦ ਹੈ ਨਹੀਂ ਕਿ ਕੀ ਹੁਣ ਦੱਸਾਂ, ਵੀ ਸ਼ਬਦਾਂ ਦਾ ਤਾਰੀਫ ਸ਼ਬਦ ਹੀ ਹੈ ਨਹੀਂ ਮੇਰੇ ਕੋਲੇ ਵੀ ਕਿਵੇਂ ਦੱਸਾਂ ਕੀ ਅਹਿਸਾਸ ਹੋਇਆ ਮੈਨੂੰ ਇੱਥੇ ਆ ਕੇ, ਵੀ ਪੂਰੀ ਖੁਸ਼ੀ ਮਿਲੀ। ਹਾਂਜੀ, ਕਿਸ ਤਰ੍ਹਾਂ ਦਾ ਮਹਿਸੂਸ ਹੋਇਆ, ਕੀ ਫੀਲ ਕੀਤਾ? ਫਿਰ ਆਪਾਂ ਕਿੱਥੇ ਪਹੁੰਚੇ ਆ? ਫੀਲ ਕੀਤਾ ਵੀ ਆਪਦੇ ਮੈਂ ਪੜਦਾਦੇ ਦੇ ਘਰੇ ਆ ਗਿਆ, ਅਹਿਸਾਸ ਹੋਇਆ ਇਸ ਚੀਜ਼ ਦਾ। ਠੀਕ ਹੈ ਜੀ। ਤੇ ਵੀ ਐਂ ਲੱਗਦਾ ਸੀ ਜਿਵੇਂ ਅਹਿਸਾਸ ਕੀਤਾ ਵੀ ਬਜ਼ੁਰਗ ਇੱਥੋਂ ਕਿਵੇਂ ਜਾਂਦੇ ਫਿਰਦੇ ਹੋਣੇ, ਇਹਨਾਂ ਰਾਹਾਂ ਤੋਂ, ਇਹਨਾਂ ਹਵੇਲੀ 'ਚੋਂ ਕਿਵੇਂ ਨਿਕਲਦੇ ਹੋਣੇ ਆ। ਉਹੀ ਵੀ ਕਿੱਥੇ ਕਿੱਥੇ ਇਹਨਾਂ ਦੀਆਂ ਘੋੜੀਆਂ ਫਿਰਦੀਆਂ ਹੋਣੀਆਂ, ਔਰ ਰਾਹ ਵੇਖੇ, ਉਹਦੇ ਨਾਲ ਮਨ ਨੂੰ ਖੁਸ਼ੀ ਮਿਲੀ, ਬਸ ਇਹੀ ਸੀ। ਹਾਂਜੀ। ਅੱਛਾ ਇਹ ਦੱਸੋ ਵੀ ਪਿੰਡ ਆਪਾਂ ਪਹੁੰਚ ਗਏ। ਹਾਂਜੀ। ਪਿੰਡ ਇੱਥੋਂ ਦੇ ਪਿੰਡ ਦੇ ਜਿਹੜੇ ਵਸਨੀਕ, ਪਿੰਡ ਦੇ ਵਾਸੀ ਨੇ, ਉਹਨਾਂ ਨੇ ਕਿਸ ਤਰ੍ਹਾਂ ਦਾ ਵਰਤਾਓ ਕੀਤਾ, ਕਿਸ ਤਰ੍ਹਾਂ ਦਾ ਪਿਆਰ ਮੁਹੱਬਤ? ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਜਿਵੇਂ ਇੱਕ ਦਿਨ ਮੈਂ ਆਇਆ ਤੇ ਇੱਕ ਦਿਨ ਤਾਂ ਸਾਡਾ ਕਾਗਜ਼ੀ ਕਾਰਵਾਈ 'ਚ ਹੀ ਲੰਘ ਗਿਆ ਸਾਰਾ। ਉਸ ਰਾਤ ਫਿਰ ਮੈਂ ਕੋਟ ਰਾਧਾ ਕ੍ਰਿਸ਼ਨ ਰਹਿ ਪਿਆ। ਅਗਲੇ ਦਿਨ ਸਵੇਰੇ ਆਏ ਤੇ ਪਿੰਡ ਵਾਲੇ ਬਹੁਤ ਉਡੀਕ ਕਰੀ ਜਾਂਦੇ। ਇਹਨਾਂ ਨੇ ਦੱਸਤਾ ਹੋਣਾ ਵੀ ਉੱਥੋਂ ਸਰਦਾਰ ਗੁਰਦਿੱਤ ਸਿੰਘ ਦਾ ਪੋਤਰਾ ਆਇਆ, ਤੇ ਇਹਨਾਂ ਨੇ ਆਪਦਾ ਪੂਰਾ ਇੰਤਜ਼ਾਮ ਕਰ ਲਿਆ ਵੀ ਚਲੋ ਉਹਨੂੰ ਆਉਣਗੇ ਤੇ ਸਵਾਗਤ ਕਰਾਂਗੇ। ਤੇ ਫਿਰ ਜਦੋਂ ਆਇਆ ਤੇ ਇਹਨਾਂ ਨੇ ਬੜਾ ਪਿਆਰ ਕੀਤਾ, ਸਾਰੇ ਇੱਕ ਥਾਂ 'ਤੇ ਇਕੱਠੇ ਹੋ ਗਏ ਸਕੂਲ 'ਚ। ਹਾਂਜੀ, ਬਹੁਤ ਪਿਆਰ ਕੀਤਾ। ਇਹਨਾਂ ਤਾਂ ਸੋਚਿਆ ਨਹੀਂ ਸੀ ਵੀ ਐਂ ਵੀ ਹੋ ਸਕਦਾ ਇੱਥੇ। ਕਿੱਥੇ ਕਿੱਥੇ ਫਿਰੇ ਆ ਕੇ ਇੱਧਰ? ਹੁਣ ਕਿੰਨੇ ਦਿਨ ਹੋ ਗਏ ਆਪਾਂ ਨੂੰ? 8 ਦਿਨ ਹੋ ਗਏ। ਹਾਂ 8 ਦਿਨ ਹੋ ਗਏ ਆਏ। ਕਿੱਥੇ ਕਿੱਥੇ ਫਿਰੇ? ਪਹਿਲੋਂ ਤਾਂ ਮੈਂ ਪਿੰਡ ਹੀ ਆਇਆ, ਉਸ ਤੋਂ ਬਾਅਦ ਮੈਂ ਇੱਧਰ ਗਿਆ, ਨਾਲ ਪਿੰਡ ਹੈਗਾ ਸ਼ੀਨੇ, ਸ਼ੀਨਿਆਂ ਤੋਂ ਗਿਆ ਮੈਂ ਸੁਲੱਖਣ ਸਿੰਘ ਵਾਲੇ, ਸੁਲੱਖਣ ਸਿੰਘ ਵਾਲੇ ਤੋਂ ਗਿਆ ਧਾਲੇ, ਤੇ ਸਿੱਧੂਪੁਰੇ, ਆਪਣਾ ਪੁੱਚਰ, ਮਰਾਲੀ, ਇੱਧਰ ਹੈਗਾ। ਇਹਨਾਂ ਸਾਰਾ ਪਿੰਡਾਂ 'ਚ ਮੈਂ ਗਿਆ, ਸਾਰਿਆਂ 'ਤੇ ਜਾ ਕੇ ਨਾਂ ਲਿਆ ਬਾਪੂ ਗੁਰਦਿੱਤ ਸਿੰਘ ਦਾ। ਤੇ ਵਾਕਈ ਲੋਕ ਬਾਪੂ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਬੱਚਿਆਂ ਨੂੰ ਨਾਂ ਪਤਾ ਬਾਪੂ ਜੀ ਦਾ। ਜਦੋਂ ਆਸੇ ਪਾਸੇ ਪਿੰਡਾਂ 'ਚ ਜਾਈਦਾ ਸੀ, ਜਾ ਕੇ ਪੁੱਛਦੇ ਸੀ ਵੀ ਕੌਣ ਆਇਆ, ਤੇ ਮਾਸਟਰ ਜੀ ਮੇਰੇ ਨਾਲ ਸੀ, ਉਹ ਦੱਸਦੇ ਹੁੰਦੇ ਸੀ ਵੀ ਸਰਦਾਰ ਗੁਰਦਿੱਤ ਸਿੰਘ ਔਲਖ ਦਾ ਪੋਤਰਾ ਆਇਆ। ਤੇ ਫਿਰ ਸਾਰੇ ਉਹਦੇ ਇਕੱਠੇ ਹੋ ਜਾਂਦੇ ਸੀ, ਵੀ ਵੇਖਣ ਆਉਂਦੇ ਸੀ ਵੀ ਸਰਦਾਰ ਆਏ ਨੇ, ਸਰਦਾਰ ਸਾਹਿਬ, ਬਸ ਐਂ ਕਹਿ ਕੇ ਬੁਲਾਉਂਦੇ ਨੇ ਸਾਰੇ। ਬੜਾ ਪਿਆਰ ਦਿੰਦੇ ਨੇ ਸਰਦਾਰ ਜੀ, ਸਰਦਾਰ ਸਾਹਿਬ ਤੋਂ ਬਿਨਾਂ ਬੁਲਾਉਂਦੇ ਹੀ ਨਹੀਂ ਗਏ। ਹੁਣ ਮੈਂ ਵੇਖਣਾ ਇੱਕ ਬਾਬਾ ਆਇਆ ਬਾਹਰ ਸਿੱਧੂਪੁਰੇ ਤੋਂ, ਆਂਦਾ ਵੀ ਤੁਹਾਡੇ, ਮੈਂ ਉਸੇ ਘਰ 'ਚ ਰਹਿਣਾ ਜਿੱਥੇ ਤੁਹਾਡੇ ਅੱਬਾ ਜੀ ਵਿਆਹੇ ਸੀ। ਹਾਂ ਮੇਰੇ ਬਾਪੂ ਜੀ ਸਰਦਾਰ ਗੁਰਦਿੱਤ ਸਿੰਘ ਔਲਖ ਸਿੱਧੂਪੁਰੇ ਵਿਆਹੇ ਸੀ। ਤੇ ਕੱਲ ਮੈਂ ਸਿੱਧੂਪੁਰੇ ਗਿਆ ਸੀ, ਉੱਥੇ ਹੀ ਬਹੁਤ ਇਕੱਠ ਹੋਇਆ। ਤੇ ਹੁਣ ਅੱਜ ਇੱਥੇ ਸਿੱਧੂਪੁਰੇ ਦਾ ਨੰਬਰਦਾਰ ਹੀ ਆਇਆ ਹੋਇਆ ਮਿਲਣ, ਤੋਂ ਵੇਖ ਹੀ ਲਿਆ ਏ। ਤੇ ਬਸ ਐਂ ਲੋਕ ਜਿਵੇਂ ਜਿਵੇਂ ਪਤਾ ਲੱਗਦਾ ਇੱਥੋਂ, ਜਿਵੇਂ ਪਿੰਡ ਜਦੋਂ ਮੈਂ ਆਇਆ ਪਿੰਡ ਇੱਥੇ, ਤੇ ਵੇਖਿਆ ਵੀ ਸਾਰੇ ਕੁਛ ਨਹੀਂ ਵੀ ਆਏ ਸੀ। ਹਾਂਜੀ, ਕੁਛ ਨਹੀਂ ਵੀ ਆਏ ਸੀ। ਜਦੋਂ ਇੱਥੇ ਨਿੱਕੇ ਨਿੱਕੇ ਬੱਚਿਆਂ ਨੇ ਜਾ ਕੇ ਆਪਦੇ, ਜਿਵੇਂ ਲੇਬਰ ਕਰਦੇ ਨੇ ਇਹਨਾਂ ਦੇ ਬਾਪ, ਇਹਨਾਂ ਨੇ ਜਾ ਕੇ ਦੱਸਿਆ ਵੀ ਆ ਪਿੰਡ ਦਾ ਮਾਲਕ ਆਇਆ, ਤੇ ਉਹ ਵਿਚਾਰੇ ਭੱਜ ਕੇ ਆਏ ਮਿਲਣ। ਅਸੀਂ ਮੋਗੇ ਤੇ ਵੇਖਣ ਗਏ ਜਿੱਥੇ ਬਾਪੂ ਜੀ ਪਾਣੀ ਲਾਉਂਦੇ ਹੁੰਦੇ ਸੀ। ਉਹ ਮੋਗੇ ਦਾ ਨਾਂ ਅੱਜ ਵੀ ਸਰਦਾਰ ਗੁਰਦਿੱਤ ਸਿੰਘ ਔਲਖ ਦੇ ਨਾਂ 'ਤੇ ਚੱਲਦਾ। ਮੈਂ ਦੱਸਣ ਡਿਆ ਸਾਂ ਵੀ ਉਹ ਦੱਸਣ ਡਏ ਸੀ ਪਿੰਡ ਦੇ ਜਿਹੜੇ ਨੰਬਰਦਾਰ ਸਾਹਿਬ ਨੇ, ਹਾਂਜੀ, ਕਿ ਜਦੋਂ ਮੋਗੇ ਦੀ ਖਟਾਈ ਹੁੰਦੀ ਨਾ, ਖਾਲੇ ਦੀ ਖਟਾਈ ਹੋਣੀ ਹੈ ਮਹੀਨੇ ਬਾਅਦ, ਉਦੋਂ ਉਹਦਾ ਹਲੇ ਵੀ ਐਲਾਨ ਹੁੰਦਾ ਵੀ ਸਰਦਾਰ ਗੁਰਦਿੱਤ ਸਿੰਘ ਵਾਲੇ ਖਾਲ ਤੇ ਜਿੱਦੀ ਦੀ ਪੈਲੀ ਆ ਕੇ ਆਪੋ ਆਪਣਾ ਖਟਾਈ ਕਰੋ। ਹਾਂਜੀ, ਤੇ ਉਹ ਅੱਜ ਵੀ ਨਾਂ ਜਿਹੜਾ ਵਾ ਵੱਜਦਾ ਤੁਹਾਡੇ ਬਾਬੇ? ਹਾਂਜੀ ਹਾਂਜੀ, ਬਾਪੂ ਜੀ ਨਾਂ ਤੇ ਅੱਜ ਵੀ ਚੱਲਦਾ ਮੋਗਾ। ਤੇ ਜਦੋਂ ਪਿੰਡ 'ਚ ਲੋਕ ਕਹਿੰਦੇ ਨੇ ਵੀ ਮਾਲਕ ਆਏ ਨੇ ਪਿੰਡ ਦੇ, ਬੜਾ ਖੁਸ਼ੀ ਹੁੰਦੀ ਹੈ ਵੀ ਅੱਜ ਵੀ ਸਾਨੂੰ ਮਾਲਕ ਮੰਨਦੇ ਨੇ, ਚਾਹੇ ਅਸੀਂ ਚਲੇ ਹੀ ਗਏ ਹਾਂ। ਤੇ ਮਾਲਕ ਕਹਿ ਕੇ ਬੁਲਾਉਂਦੇ, ਸਰਦਾਰ ਜੀ, ਸਰਦਾਰ ਸਾਹਿਬ ਕਹਿ ਕੇ। ਬਾਕੀ ਪਛਾਣ ਤਾਂ ਮੇਰੇ ਬਾਪੂ ਜੀ ਕਰਕੇ, ਗੁਰਦਿੱਤ ਸਿੰਘ ਔਲਖ ਕਰਕੇ ਹੀ ਆ। ਬਾਪੂ ਜੀ ਕਰਕੇ ਇਸ ਪਿੰਡ ਨੇ ਤਾਂ ਪਿਆਰ ਦਿੱਤਾ, ਹੋਰਾਂ ਪਿੰਡਾਂ ਨੇ ਬੜਾ ਪਿਆਰ ਦਿੱਤਾ ਇਸ ਚੀਜ਼, ਬੜਾ ਸਤਿਕਾਰ। ਹਾਂ, ਸਾਰੇ ਪਿੰਡਾਂ ਨੇ, ਜਿੰਨੇ ਪਿੰਡ। ਹੁਣ ਕੱਲ ਫੇਰ ਇੱਕ ਢਿੰਗਰੇ ਵਾਲੀ ਪਿੰਡ ਤੋਂ ਮਿਲਣ ਆਏ ਬਜ਼ੁਰਗ, ਸਾਨੂੰ ਉਹ ਬਜ਼ੁਰਗਾਂ ਬਾਰੇ ਪਤਾ ਵੀ ਨਹੀਂ ਸੀ। ਤੇ ਉਹ ਮਿਲਣ ਆਏ, ਕਹਿੰਦੇ ਮੈਂ ਤਾਂ ਮਹੀਨਾ ਤੁਹਾਡੇ ਕੋਲੇ ਉੱਥੇ ਕਾਸੂਬੇਗੂ ਪਿੰਡ ਵੇਖ ਕੇ ਆਇਆ ਇੰਡੀਆ 'ਚ। ਹਾਂਜੀ,
ਤੇ ਇੱਥੇ ਜਿਹੜੇ ਇੱਥੇ ਸਾਡੇ ਇਲੈਕਸ਼ਨ ਹੋਈ ਆ। ਹਾਂ ਇਲੈਕਸ਼ਨ ਵੀ ਸਾਹਿਬ ਮਿਲੇ ਗੱਲ। ਹਾਂ ਐਮਪੀਏ ਸਾਹਿਬ ਮਿਲੇ ਮੈਨੂੰ, ਸਾਡੇ ਐਮਐਲਏ ਕਹਿੰਦੇ, ਤੇ ਬਾਪੂ ਜੀ ਦਾ ਗੱਲਾਂ ਗੁੱਲਾਂ ਕੀਤੀਆਂ ਉਹਨਾਂ ਨੇ ਬਹੁਤ, ਤੇ ਕਹਿੰਦੇ ਬੜਾ ਨਾਂ ਸੀ ਜੱਟ ਦਾ। ਤੇ ਫਿਰ ਉਹ ਵੀ ਮੈਨੂੰ ਕਹਿਣ ਵੀ ਸਾਨੂੰ ਟਾਈਮ ਦੇ 10 ਮਿੰਟ ਤੂੰ। ਕੱਲ ਐਮਐਲਏ ਦਾ ਟਾਈਮ ਦੇ 10 ਮਿੰਟ ਟਾਈਮ ਦੇ, ਸਾਡੇ ਐਮਐਲਏ ਨਾਲ ਵੱਧ ਗਿਆ ਫਿਰ। ਹਾਂਜੀ ਇਹਨਾਂ ਨੇ ਵਧਾਤਾ, ਬਾਪੂ ਜੀ ਦੀ ਟੌਰ ਨੇ ਵਧਾਤਾ। ਤੇ ਕਹਿੰਦਾ ਵੀ ਮੇਰੇ ਕੋਲ ਰਹਿ, ਮਾਸਟਰ ਜੀ ਨੂੰ ਕਹਿੰਦਾ ਇਹਨਾਂ ਨੂੰ ਮੇਰੇ ਕੋਲ ਛੱਡ ਦੇ ਤੂੰ, ਤੇ ਕੱਲ ਸਾਰਾ ਦਿਨ ਇਹਨਾਂ ਨੂੰ ਮੈਂ ਆਪਦੇ ਨਾਂ ਰੱਖੂੰਗਾ ਐਮਐਲਏ ਕਹਿੰਦਾ ਜੀ। ਤੇ ਇੱਕ ਦਿਨ ਰਾਤ ਆਈ ਸੀ, ਉਹ ਵੀ ਕਹਿੰਦਾ ਸਾਨੂੰ ਟਾਈਮ ਦੇ। ਹੁਣ ਜਦੋਂ ਦਾ ਮੈਂ ਆਇਆ ਉਦੋਂ ਦਾ ਕੋਈ ਨਾ ਕੋਈ ਉੱਥੇ ਰਹਿਣਾ, ਕੋਟਰਾ ਦਾ ਕਿਸ਼ਨ ਰਹਿਣਾ ਜਾ ਕੇ ਰਾਤ, ਉੱਥੇ ਕੋਈ ਨਾ ਕੋਈ ਆਂਢੀ ਗੁਆਂਢੀ ਆ ਜਾਂਦੇ ਸਾਡੇ ਕੋਲੇ, ਆਓ ਜੀ 5 ਮਿੰਟ ਦਿਓ ਸਾਨੂੰ, 10 ਮਿੰਟ ਦਿਓ, ਦਾਵਤ 'ਤੇ ਬੁਲਾਉਣੇ ਆ। ਬਸ ਉਹ 10 ਦਿਨ ਤਾਂ ਐਂ ਲੱਗਦੇ ਵੀ ਜਿਵੇਂ ਘੰਟੇ 'ਚ ਲੰਘ ਗਏ ਇੱਕ 'ਚ। ਤੇ ਹੁਣ ਐਂ ਲੱਗਦਾ ਵੀ ਜੇ ਮਹੀਨੇ ਦਾ ਲੈ ਲੈਂਦੇ, ਮੇਰੇ ਸਾਨੂੰ ਮਹੀਨਾ ਵੀ ਨਹੀਂ ਪੂਰਾ ਹੋਣਾ ਸੀ, ਜਿਹੜੇ ਹਿਸਾਬ ਨਾਲ ਵੀ ਲੋਕ ਇਨਵਾਈਟ ਕਰਦੇ ਨੇ ਇੱਥੇ, ਪਿਆਰ ਕਰਦੇ ਨੇ। ਅੱਛਾ, ਜਿਵੇਂ ਉਹ ਦੱਸਿਆ ਜਾਂਦਾ ਵਾ, ਜਿਵੇਂ ਆਪਣੇ ਦੋਵਾਂ ਪਾਸੇ ਦਾ ਮੇਨ ਸਟਰੀਮ ਮੀਡੀਆ ਵਾ, ਉਹ ਅੱਜ ਤੱਕ ਤੇ ਹੁਣ ਤੱਕ 70-71 ਵਰੇ ਹੋ ਗਏ ਇਹੀ ਦੱਸਦਾ ਵੀ ਅਸੀਂ ਇਹਨਾਂ ਦੇ ਦੁਸ਼ਮਣ ਤੇ ਇੱਥੇ ਆ ਕੇ ਲੱਗਾ ਵੀ ਦੁਸ਼ਮਣ ਹੈ। ਨਹੀਂ ਦੁਸ਼ਮਣ ਦੇਸ਼ ਹੈ ਨਾ ਦੁਸ਼ਮਣ ਵਾਲੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ, ਦੁਸ਼ਮਣ ਵਾਲੀ ਗੱਲ ਕੋਈ ਵੀ ਇਹੋ ਜਿਹੀ ਨਹੀਂ ਲੱਗੀਗੀ। ਸਰਦਾਰ ਜੀ ਤਾਂ ਸਰਦਾਰ ਸਾਹਿਬ ਤੋਂ ਬਿਨਾਂ ਇੱਥੇ ਬੁਲਾਉਂਦੇ ਹੀ ਨਹੀਂ ਗਏ, ਇੰਨੇ ਪਿਆਰ ਨਾਲ ਬੁਲਾਉਂਦੇ ਆ। ਹੁਣ ਮੈਂ ਜਿੱਦਣ ਕੋਟਰਾ ਦੇ ਕਿਸ਼ਨ ਗਿਆ ਪਹਿਲੇ ਦਿਨ ਹੀ ਹਜੇ, ਤੇ ਰਾਤ ਰੋਟੀ ਰਾਟੀ ਖਾ ਕੇ ਤੇ ਮੈਨੂੰ ਕਹਿੰਦੇ ਵੀ ਆਪਾਂ ਵਾਕ ਕਰਨ ਚੱਲਦੇ ਹਾਂ ਥੋੜ੍ਹਾ ਜਿਹਾ ਬਾਜ਼ਾਰ। ਤੇ ਅਸੀਂ ਬਾਜ਼ਾਰ ਚਲੇ ਗਏ ਥੋੜ੍ਹਾ ਜਿਹਾ, ਤੇ ਉੱਥੇ ਮਠਿਆਈ ਵਾਲੀ ਦੁਕਾਨ ਹੈਗੀ ਸੀ, ਤੇ ਆਂਦੇ ਚੱਲ ਤੁਹਾਨੂੰ ਮਠਿਆਈ ਖਵਾਉਣੇ ਆ। ਉੱਥੇ ਮਠਿਆਈ ਖਵਾਈ ਤੇ ਉਹ ਪੈਸੇ ਦੇਣ ਲੱਗੇ, ਤੇ ਕਹਿੰਦੇ ਨਾ ਜੀ ਸਾਡੇ ਤਾਂ ਪ੍ਰਾਹੁਣੇ ਅਸੀਂ ਨਹੀਂ ਪੈਸੇ ਲੈਣੇਗੇ। ਹਾਂਜੀ, ਤੇ ਇੰਨਾ ਐਂ ਪਤਾ ਲੱਗਦਾ ਵੀ ਕਿੰਨਾ ਸੀਨਾ ਚੌੜਾ ਹੋ ਜਾਂਦਾ। ਹਾਂ ਸੀਨਾ ਚੌੜਾ ਹੋ ਜਾਂਦਾ, ਇਹ ਤਾਂ ਗੱਲ ਹੈ। ਜਿੱਥੇ ਜਿੱਥੇ ਪੰਜਾਬੀ ਵਸਦੇ ਆ, ਪੰਜਾਬੀ ਲੋਕ ਜਿੱਥੇ ਜਿੱਥੇ ਪੰਜਾਬ ਤੇ ਪੰਜਾਬੀਅਤ ਨੂੰ ਜਿਹੜੇ ਪਿਆਰ ਕਰਨ ਵਾਲੇ ਲੋਕ ਆ, ਭਾਵੇਂ ਇੱਧਰ ਵਸਦੇ ਆ ਭਾਵੇਂ ਉੱਧਰ ਵਸਦੇ, ਉਹ ਜਦੋਂ ਇੱਕ ਦੂਜੇ ਨੂੰ ਇਕੱਠੇ ਹੁੰਦੇ ਐਂ ਲੱਗਦਾ ਵੀ ਜਿਵੇਂ ਇੱਕੋ ਢਿੱਡ ਜਾਏ ਆ, ਇੱਕੋ ਪਿਆਰ ਕਰਦੇ ਲੋਕ। ਮੈਨੂੰ ਲੱਗਾ ਹੀ ਨਹੀਂਗਾ, ਮੈਂ ਸੀ ਪਤਾ ਨਹੀਂ ਯਾਰ ਪਾਕਿਸਤਾਨ 'ਚ ਕਿਵੇਂ ਦੇ ਲੋਕ ਹੋਣੇ ਆ, ਕਿਵੇਂ ਘਰ-ਬਾਰ ਹੋਣੇ, ਕਿਵੇਂ ਜ਼ਮੀਨਾਂ ਨਾਲ ਕੀ ਗੱਲਬਾਤ ਹੋਣੀ ਆ। ਪਰ ਜਦੋਂ ਮੈਂ ਆਇਆ ਮੈਨੂੰ ਇਹੋ ਹੀ ਲੱਗਾ ਹੀ ਨਹੀਂ ਮੈਂ ਉੱਧਰ ਫਿਰਦਾ ਜਾਂ ਇੱਧਰ ਫਿਰਦਾ, ਮਹਿਸੂਸ ਹੀ ਨਹੀਂ ਹੋਇਆ ਯਾਰ ਸਾਰੇ ਇੱਕੋ ਹੀ ਆ, ਗੱਲਾਂ ਇੱਕੋ ਗੱਲਬਾਤ, ਸਾਰਾ ਕੋਈ ਉਹੀ ਕਲਚਰ। ਸਗੋਂ ਜ਼ਿਆਦਾ ਕਲਚਰ ਇੱਧਰ ਆ, ਮੈਂ ਤਾਂ ਕਹਿਣਾ ਜ਼ਿਆਦਾ ਕਲਚਰ ਇੱਧਰ, ਉੱਧਰ ਕਲਚਰ ਵੀ ਨਹੀਂ ਰਹਿ ਗਿਆ ਹਜੇ। ਤੇ ਵਧੀਆ ਮਿਲਿਆ। ਪਿੰਡ ਵੇਖਣ ਨੂੰ ਤੁਰ ਪਈਏ ਆਪਾਂ, ਤੇ ਪਿੰਡਾਂ ਦੇ ਵਿੱਚ ਪਿੰਡਾਂ ਵਾਲਾ ਕਲਚਰ ਸਾਡੇ ਹੈਗਾ, ਤੁਹਾਡੇ ਥੋੜਾ ਜਿਹਾ ਮਾਡਰਨ ਹਾਂ ਥੋੜਾ ਜਿਹਾ ਨਾ ਵੈਸਟਰਨ ਕਲਚਰ ਆ ਗਿਆ ਸਾਡੇ। ਤੇ ਇੱਧਰ ਵਧੀਆ ਕੋਈ ਇਹੋ ਜਿਹੀ ਗੱਲ ਨਹੀਂ। ਹੁਣ ਇਹ ਦੱਸੋ ਵੀ ਹੁਣ ਜਿਹੜੇ ਇਸੇ ਤਰ੍ਹਾਂ ਹੀ ਤੁਹਾਡੀ ਵੀਡੀਓ ਆਪਣੀ ਵੇਖਣਗੇ, ਉੱਧਰੋਂ ਆਉਣ ਵਾਲੇ ਜਿਹੜੇ ਖੁਆਇਸ਼ਮੰਦ ਨੇ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ, ਜਿਹੜੇ ਕੁਝ ਡਰਦੇ ਵੀ ਆ ਤੇ ਦਿਲ ਵੀ ਕੱਢਦੇ ਆ? ਹਾਂ ਨਹੀਂ ਡਰਦੇ ਤਾਂ ਹੈਗੇ ਆ, ਮੈਨੂੰ ਵੀ ਕਹਿੰਦੇ ਸੀ ਚੰਗਾ ਯਾਰ ਪਹਿਲਾਂ ਤੂੰ ਇੱਕ ਵਾਰੀ ਜਾਇਆ, ਅਸੀਂ ਫਿਰ ਜਾਵਾਂਗੇ, ਵੀ ਆਪੇ ਜੇ ਮਰ ਆ ਗਿਆ ਪਹਿਲਾਂ ਮਰ ਜਾਊਗਾ, ਜੇ ਤਾਂ ਆ ਗਿਆ ਫਿਰ ਅਸੀਂ ਵੀ ਚੱਲ ਫਿਰਾਂਗੇ। ਤੇ ਮੈਂ ਕਿਹਾ ਵੀ ਮੈਂ ਤਾਂ ਜਾਊਂਗਾ ਇਕੱਲਾ, ਭਾਵੇਂ ਜੋ ਮਰਜ਼ੀ ਹੋ ਜੇ, ਠੀਕ ਹੈ ਨਾ। ਤੇ ਮੈਂ ਆ ਗਿਆ। ਹੁਣ ਮਗਰੋਂ ਫੋਨ ਆਈ ਜਾਂਦੇ ਸਾਰਿਆਂ ਦੇ, ਯਾਰ ਚੰਗਾ ਹੀ ਹੁੰਦਾ ਤੇਰੇ ਨਾਲ ਚਲੇ ਜਾਂਦੇ, ਦੂਜਾ ਕਰ ਯਾਰ ਚੰਗਾ ਹੀ ਹੁੰਦਾ ਚਲੇ ਜਾਂਦੇ। ਤੇ ਹੁਣ ਸਾਰੇ ਆਉਣਗੇ, ਕੋਈ ਗੱਲ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਕਿਸੇ ਤਰ੍ਹਾਂ ਵੀ। ਮੈਂ ਇਹੀ ਕਹਿਣਾ ਸਾਰਿਆਂ ਨੂੰ, ਡਰਨ ਦੀ ਲੋੜ ਨਹੀਂ, ਕੋਈ ਇੱਥੇ ਕੁਛ ਨਹੀਂ, ਆਪਣੇ ਵਰਗੇ ਬੰਦੇ ਨੇ, ਕੋਈ ਇਹ ਨਹੀਂ, ਵਧੀਆ ਪਿਆਰ ਕਰਨ ਵਾਲੇ ਨੇ। ਚੜ੍ਹਦੇ ਪੰਜਾਬ ਵਾਲਿਆਂ ਨੂੰ ਆਪਦੇ ਵੀਜ਼ੇ ਲਵਾਓ ਤੇ ਇੱਥੇ ਆਓ, ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ ਕਿ ਮੈਨੂੰ ਤਾਂ ਕੋਈ ਲੱਗੀ ਨਹੀਂ। ਪੂਰੀ ਦੁਨੀਆ ਤੱਕ ਤੇ ਜਿਹੜਾ ਨਾ ਥੋੜਾ ਜਿਹਾ ਨੈਗੇਟਿਵ ਇਮੇਜ ਵੀ ਪਾਕਿਸਤਾਨ ਪਤਾ ਨਹੀਂ ਕੀ ਹੋਊਗਾ ਵੇ, ਇੱਥੇ ਕੋਈ ਗੱਲ ਨਹੀਂ, ਪੰਜਾਬ ਦੇ ਵਿੱਚ ਵਧੀਆ ਮਾਹੌਲ, ਐਟਮੋਸਫੇਅਰ। ਨਹੀਂ ਕੋਈ ਗੱਲ ਹੀ ਨਹੀਂ ਕਿਸੇ ਤਰ੍ਹਾਂ ਦੀ, ਬਸ ਵੀਜ਼ਾ ਥੋੜਾ ਜਿਹਾ ਔਖਾ ਜ਼ਰੂਰ ਲੱਗਦਾ, ਪਰ ਹੌਸਲਾ ਨਾ ਛੱਡਿਓ ਤੇ ਉਹ ਲਵਾਓ। ਆਪਦੇ ਪਿੰਡ, ਆਪਦੇ ਘਰ-ਬਾਰ, ਆਪਦੇ ਬਜ਼ੁਰਗਾਂ ਦੀ ਜਨਮ ਭੂਮੀ ਵੇਖੋ ਆ ਕੇ, ਇਹੋ ਜਿਹੀ ਕੋਈ ਗੱਲ ਹੀ ਨਹੀਂ ਗੀ। ਤੇ ਡਰਨ ਦੀ ਕੋਈ ਗੱਲ ਨਹੀਂ, ਵਧੀਆ ਲੋਕ ਨੇ, ਵਧੀਆ ਪਿਆਰ ਕਰਨ ਵਾਲੇ ਆ। ਤੇ ਬਹੁਤ ਸ਼ੁਕਰੀਆ ਔਲਖ ਸਾਹਿਬ ਦਾ। ਔਲਖ ਸਾਹਿਬ ਨਾਲ ਗੱਲਾਂ ਬਾਤਾਂ ਆਪਾਂ ਕਰਨ ਰਹੇ ਸਾਂ, ਤੇ ਔਲਖ ਸਾਹਿਬ ਨੇ ਬੜੀਆਂ ਸੋਹਣੀਆਂ ਸਾਨੂੰ ਜਿਹੜੀਆਂ ਆਪਣੀਆਂ ਯਾਦਾਂ ਸੀ ਉਹ ਦੱਸੀਆਂ, ਵੀ ਕਿਵੇਂ ਇੱਥੇ ਆ ਕੇ ਕਿਵੇਂ ਇਹਨਾਂ ਨੂੰ ਮਹਿਸੂਸ ਹੋਇਆ, ਕਿਸ ਤਰ੍ਹਾਂ ਵੀਜ਼ਾ ਮਿਲਿਆ, ਸਾਰੀ ਗੱਲਬਾਤ ਜਿਹੜੀ ਸਾਂਝੀ ਕੀਤੀ। ਤੇ ਮੈਂ ਫਿਰ ਅੱਜ ਬੜੇ ਫਖਰ ਦੇ ਨਾਲ ਤੇ ਬੜੀ ਉਮੀਦ ਦੇ ਨਾਲ ਇਹ ਮੈਸੇਜ ਦੇਣਾ ਕਿ ਜਿਹੜੇ ਇੱਕ ਦੂਜੇ ਇੱਧਰੋਂ ਇੱਧਰ ਆਉਣਾ ਚਾਹੁੰਦੇ ਨੇ, ਜ਼ਰੂਰ ਆਓ। ਇੱਥੇ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈ, ਕੋਈ ਰੱਬ ਰਹਿਮਤ ਕਰੇ, ਕੋਈ ਦਹਿਸ਼ਤਗਰਦੀ ਵਾਲਾ ਜਾਂ ਬੜੇ ਲੋਕ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਨੇ। ਤੁਸੀਂ ਦਿਲ ਖੋਲ੍ਹ ਕੇ ਆਓ, ਸਾਡੀਆਂ ਨਿਗਾਹਾਂ, ਸਾਡੀਆਂ ਪਲਕਾਂ ਵਿਛੀਆਂ ਤੁਹਾਡੇ ਅੱਗੇ, ਤੁਹਾਡੇ ਰਾਹਾਂ ਦੇ ਵਿੱਚ ਆਓ। ਆਪਣੇ ਜਨਮ ਭੂਮੀਆਂ, ਆਪਣੇ ਵੱਡਿਆਂ ਦੇ ਪਿੰਡ, ਆਪਣੇ ਵੱਡਿਆਂ ਦੇ ਜਿਹੜੇ ਵੇਖਣ ਨੂੰ ਅੱਜ ਸਾਡੀ ਤੀਸਰੀ ਚੌਥੀ ਪੀੜ੍ਹੀ ਅੱਜ ਵੀ ਤਰਸਦੀ ਹੈ, ਬਾਬੇ ਨਾਨਕ ਦੀ ਧਰਤੀ ਵੇਖਣ ਆਓ। ਤੇ ਇਸੇ ਤਰ੍ਹਾਂ ਹੀ ਜਿਹੜੀ ਪਿਆਰ ਮੁਹੱਬਤ ਆ ਉਹ ਪ੍ਰਮੋਟ ਹੋਏਗੀ, ਇੱਕ ਦੂਜੇ ਦੇ ਨਾਲ ਮੇਲ ਜੋਲ ਵਧਾਵਾਂਗੇ ਤੇ ਜਿਹੜੀਆਂ ਨਫ਼ਰਤਾਂ ਉਹ ਮੁੱਕਣਗੀਆਂ। ਔਲਖ ਸਾਹਿਬ ਦੇ ਪਿੰਡ ਆਪਾਂ ਚੱਲਦੇ ਹਾਂ ਹੁਣ, ਉਤਾਰ ਤੁਹਾਨੂੰ ਪਿੰਡ ਦੀਆਂ ਗਲੀਆਂ ਗੁਲੀਆਂ ਵਿਖਾਵਾਂਗੇ।